Viewers, welcome back in our program. And ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਲੰਡਨ ਯੂਕੇ ਤੋਂ ਸਰਦਾਰ ਕੁਲਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਮੈਂ ਅਕਾਲੀ ਦਲ ਵਿੱਚ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਰਾਹੁਲ ਗਾਂਧੀ ਨੇ ਅਕਾਲੀ ਦਲ ਦੀ ਭਾਰੀ ਤਾਰੀਫ ਕੀਤੀ ਹੈ ਕਿਉਂਕਿ ਉਸ ਅਨੁਸਾਰ ਅਕਾਲੀ ਦਲ ਗੁੰਮਰਾਹ ਸਿੱਖ ਨੌਜਵਾਨਾਂ ਨੂੰ ਮੁਖਤਾਰਾ ਵਿੱਚ ਲੈ ਕੇ ਆਇਆ ਹੈ। ਗੰਦ ਭਰਿਆ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਖਾਲਿਸਤਾਨ ਦੀ ਆਜ਼ਾਦੀ ਦੇ ਸੰਘਰਸ਼ ਦੀ ਅਹਿਮੀਅਤ ਨੂੰ ਘਟਾਉਣ ਦੇ ਆਹਰ ਵਿੱਚ ਹਨ। ਇਹ ਦੋਵੇਂ ਪਾਰਟੀਆਂ ਫਨੀਅਰ ਨਾਗ ਹਨ ਅਤੇ ਸਿੱਖਾਂ ਦੀਆਂ ਕਦੀ ਦੋਸਤ ਨਹੀਂ ਹੋ ਸਕਦੀਆਂ। ਹਾਂਜੀ ਡਾਕਟਰ ਸਾਹਿਬ, ਅਸੀਂ ਵੀਰ ਕੁਲਦੀਪ ਸਿੰਘ ਜੀ ਦੇ ਧੰਨਵਾਦੀ ਹਾਂ। ਉਹਨਾਂ ਨੇ ਇਸ ਖਬਰ ਵੱਲ ਜਿਹੜਾ ਸਾਡਾ ਧਿਆਨ ਦਿਵਾਇਆ ਜੀ। ਪਰ ਅਸੀਂ ਇਹ ਖਬਰ ਜਿਉਂ ਹੀ ਆਈ ਉਸ ਤੋਂ ਅਗਲੇ ਦਿਨ ਜਾਂ ਪਹਿਲੇ ਦਿਨ ਤਾਂ ਅਸੀਂ ਉਹਦਾ ਵੇਰਵੇ ਦੀ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਕਈ ਵਾਰ ਮੀਡੀਆ ਸੈਂਸੇਸ਼ਨ ਵੀ ਕ੍ਰੀਏਟ ਕਰਦਾ ਹੈ। ਸੋ ਮੈਂ ਜਦੋਂ ਤੱਕ 2-3 ਡਿਫਰੈਂਟ ਸੋਰਸ ਚੈੱਕ ਨਾ ਕਰ ਲਾਂ ਕਿਸੇ ਨਿਊਜ਼ ਦੇ ਜੀ ਉਸ 'ਤੇ ਮੈਂ ਕਮੈਂਟ ਨਹੀਂ ਕਰਦਾ ਜੀ ਜੀ। ਪਰ ਅਸੀਂ ਇਸ 'ਤੇ ਆਲਰੇਡੀ ਇਸ ਪ੍ਰੋਗਰਾਮ ਦੇ ਵਿੱਚ ਬੜੇ ਵੇਰਵੇ ਦੇ ਨਾਲ ਕਮੈਂਟ ਕੀਤਾ ਜੀ ਕਿ ਕਿਵੇਂ ਇਹ ਗੱਲ ਰਾਹੁਲ ਗਾਂਧੀ ਦੇ ਮੂੰਹੋਂ ਇੰਕਸ਼ਾਫ ਹੋਇਆ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਕਿਉਂ ਚਹੇਤਾ ਹੈ। ਜੀ ਜੀ। ਕਿਉਂਕਿ ਇਹ ਗੱਲ ਕਈਆਂ ਨੂੰ ਲੱਗਦਾ ਸੀ ਕਿ ਵੀ ਸੈਂਟਰ ਗਵਰਨਮੈਂਟ ਬਿਲਕੁਲ ਅੰਨਾ ਪੈਸਾ ਵੀ ਦੇ ਰਹੀ ਹੈ ਪੰਜਾਬ 'ਚ ਔਰ ਇੰਨੀਆਂ ਗਲਤੀਆਂ ਗੁੰਡਾਗਰਦੀ ਦੇ ਬਾਵਜੂਦ, ਜਿਵੇਂ ਇੱਕ ਈਮੇਲ ਰਾਈਟਰ ਨੇ ਉਹਨੂੰ ਲਿਖਿਆ ਹੀ ਗੁੰਡਾ ਅਕਾਲੀ ਦਲ ਹੈ ਜੀ ਜੀ। ਇਹਦੇ ਬਾਵਜੂਦ ਗਵਰਨਮੈਂਟ ਜਿਹੜੀ ਆ ਉਹਨੇ ਬਿਲਕੁਲ ਉਹਨਾਂ ਦੀਆਂ ਏਜੰਸੀਆਂ ਨੇ ਜਿਹੜਾ ਹੈ ਉਹ ਆਪਣੀ ਪਿੱਠ ਮੋੜੀ ਹੋਈ ਹੈ ਇੱਧਰ ਨੂੰ, ਉਹ ਦੇਖਦੇ ਹੀ ਨਹੀਂ ਹੈ। ਜੀ ਜੀ। ਉਹਦਾ ਰੀਜ਼ਨ ਹੀ ਇਹ ਹੈ ਕਿ ਉਹਨਾਂ ਨੂੰ ਇਹ ਸੂਟ ਕਰਦਾ ਔਰ ਹੁਣ ਇਹ ਰਾਹੁਲ ਗਾਂਧੀ ਨੇ ਮੰਨਿਆ ਕਿ ਜੀ ਇਹ ਜਿਹੜਾ ਮੁੱਖ ਧਾਰਾ ਦੇ ਵਿੱਚ ਲੈ ਕੇ ਆਇਆ ਗੁੰਮਰਾਹ ਨੌਜਵਾਨਾਂ ਨੂੰ ਜੀ। ਸੋ ਔਰ ਰਾਦਰ ਇਸ ਤੋਂ ਅੱਗੇ ਜਾ ਕੇ ਉਹਨੇ ਕਿਹਾ ਜੀ ਇਹੀ ਮਾਡਲ ਜਿਹੜਾ ਪੰਜਾਬ 'ਚ ਰੋਸ ਸੀ ਉਹਨੂੰ ਖਤਮ ਕੀਤਾ ਔਰ ਇਹੀ ਮਾਡਲ ਬਾਕੀ ਹਿੰਦੁਸਤਾਨ 'ਚ ਅਪਲਾਈ ਕਰਨਾ ਚਾਹੀਦਾ ਜੀ। ਸੋ ਜ਼ਾਹਰ ਹੈ ਵੀ ਇੱਕ ਪਾਸੇ ਬਾਦਲ ਹਿੰਦੂ ਤਵੀਆਂ ਦਾ ਏਜੰਟ ਹੈ, ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦਾ ਹੈ, ਹਿਟਲਰ ਇਨ ਦਾ ਮੇਕਿੰਗ ਜੀ ਜੀ। ਤੇ ਦੂਸਰੇ ਪਾਸੇ ਰਾਹੁਲ ਗਾਂਧੀ ਦਾ ਵੀ ਡਾਰਲਿੰਗ ਹੈ। ਹੁਣ ਇਸ ਤੋਂ ਵੱਧ ਕੇ ਹੋਰ ਕੀ ਸਬੂਤ ਚਾਹੀਦੇ ਨੇ ਕਿ ਜਿਹੜਾ ਇਹਨਾਂ ਦੋਨਾਂ ਦਾ ਚਹੇਤਾ ਹੋਏ ਉਹ ਸਿੱਖ ਪੰਥ ਲਈ ਵਾਕਈ ਫਨੀਅਰ ਸੱਪ ਹੈ ਜੀ। ਕਿਉਂਕਿ ਉਹ ਦੋ ਪਾਰਟੀਆਂ ਦਾ ਹੈ ਹੀ ਨੇ ਤੇ ਸੱਪ ਅੱਗੋਂ ਸੱਪ ਹੀ ਜੰਮਦੇ ਨੇ, ਸੱਪਣੀ ਨੇ ਆਪਣੀ ਵਰਗੀ ਔਲਾਦ ਹੀ ਜੰਮਣੀ ਹੈ। ਸੋ ਇਹ ਦੋਨਾਂ ਫਨੀਅਰਾਂ ਦਾ ਜ਼ਹਿਰ ਜਿਹੜਾ ਹੈ ਉਹ ਇਹਦੇ 'ਚ ਹੈ ਜੀ, ਸਿੱਖ ਧਰਮ ਦੇ ਖਿਲਾਫ। ਸੋ ਹੋਰ ਬਹੁਤ ਬਹੁਤ ਧੰਨਵਾਦ ਵੀਰ ਕੁਲਦੀਪ ਸਿੰਘ ਹੋਰਾਂ ਦਾ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਸਟ੍ਰੇਲੀਆ ਤੋਂ ਵੀਰ ਗਗਨਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਅਸੀਂ ਹਰ ਵਾਰ ਖਾਲਿਸਤਾਨ ਬਾਰੇ ਵਿਚਾਰ ਚਰਚਾ ਕਰਦੇ ਹਾਂ ਪਰ ਮੇਰਾ ਅੱਜ ਦਾ ਸਵਾਲ ਇਹ ਹੈ ਕਿ ਖਾਲਿਸਤਾਨ ਕਿਸ ਨੂੰ ਚਾਹੀਦਾ ਹੈ, ਕਿਸ ਨੂੰ ਇਸ ਦੀ ਜ਼ਰੂਰਤ ਹੈ? ਕੀ ਇਹ ਸੌਦਾ ਸਾਧ ਦੇ ਚੇਲਿਆਂ ਨੂੰ ਚਾਹੀਦਾ ਹੈ ਜਾਂ ਰਾਧਾ ਸਵਾਮੀਆਂ ਜਾਂ ਕਿਸੇ ਹੋਰ ਨੂੰ? ਜੇ ਮੈਂ ਨਾਮ ਲਿਖਣ ਲੱਗਾ ਤਾਂ ਸ਼ਾਇਦ ਟਾਈਮ ਖਤਮ ਹੋ ਜਾਵੇ ਪਰ ਪੰਜਾਬ ਦਾ ਇਹ ਡੇਰਾ ਜਾਲ ਨਹੀਂ ਖਤਮ ਹੋਣਾ। ਡਾਕਟਰ ਸਾਹਿਬ ਅਸੀਂ ਅੱਜ ਵੰਡੇ ਜਾ ਰਹੇ ਹਾਂ। ਪੱਗਾਂ ਬੰਨ੍ਹ ਕੇ ਜਦੋਂ ਆਪਣੇ ਸਿੱਖ ਵੀਰ ਇਹਨਾਂ ਪਖੰਡੀਆਂ ਦੇ ਕੋਲ ਜਾਂਦੇ ਨੇ ਤਾਂ ਮਨ ਨੂੰ ਬਹੁਤ ਦੁੱਖ ਹੁੰਦਾ ਹੈ। ਇਹਨਾਂ ਦਾ ਪ੍ਰਚਾਰ ਵਿਅਕਤੀ ਤੋਂ ਵਿਅਕਤੀ ਤੱਕ ਹੋ ਰਿਹਾ ਹੈ ਅਤੇ ਅਸੀਂ ਹੱਥਾਂ ਤੇ ਹੱਥ ਰੱਖ ਕੇ ਜਥੇਦਾਰਾਂ ਦੇ ਨਿਰਾਸ਼ ਕਰਨ ਵਾਲੇ ਫੈਸਲਿਆਂ ਤੇ ਨਿਰਭਰ ਹੋ ਜਾਂਦੇ ਹਾਂ। ਸਾਨੂੰ ਇਸ ਟਾਈਮ ਤੇ ਗੱਲਾਂ ਦੀ ਨਹੀਂ ਕੁਝ ਕਰਨ ਦੀ ਜ਼ਰੂਰਤ ਹੈ। ਮੈਂ ਪਿਛਲੀ ਈਮੇਲ ਵਿੱਚ ਕਿਹਾ ਸੀ ਕਿ ਕੁਝ ਕੁ ਗਾਇਕ ਪੀਰਾਂ ਦੀ ਜਗ੍ਹਾ ਤੇ ਜਾਂਦੇ ਹਨ। ਉਹਦਾ ਰਿਜ਼ਲਟ ਸਾਡੇ ਸਾਹਮਣੇ ਹੈ ਕਿ ਪੰਜਾਬ ਦੇ ਕੁਝ ਨੌਜਵਾਨ ਅੱਜ ਮੁਸਲਿਮ ਬਣ ਕੇ ਆਪਣੇ ਨਾਮ ਦੇ ਪਿੱਛੇ ਖਾਨਾਤ ਲਾ ਰਹੇ ਹਨ। ਖਾਲਿਸਤਾਨ ਸਾਡਾ ਅਸਲੀ ਰਸਤਾ ਹੈ ਤੇ ਸਾਡੀ ਮੰਜ਼ਿਲ ਵੀ। ਪਰ ਚਿੰਤਾ ਇਸ ਗੱਲ ਦੀ ਹੈ ਕਿ ਕਿਤੇ ਅਸੀਂ ਆਪਣਾ ਯੂਥ, ਆਪਣੇ ਉਹ ਭੋਲੇ ਭਾਲੇ ਵੀਰ ਭੈਣਾਂ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਸੇ ਦੇਹਧਾਰੀ ਦੇ ਪੈਰਾਂ ਨੂੰ ਹੱਥ ਲਗਾਉਣ ਵਾਲਾ ਬੰਦਾ ਸਿੱਖੀ ਅਸੂਲਾਂ ਵਿੱਚ ਸ਼ੁਮਾਰ ਨਹੀਂ ਹੁੰਦਾ। ਮੈਂ ਕਈ ਵਾਰ ਇੰਟਰਵਿਊਜ਼ ਵਿੱਚ SGPC ਅਤੇ ਜਥੇਦਾਰਾਂ ਨੂੰ ਬੇਬਸ ਹੁੰਦੇ ਦੇਖਿਆ। ਉਹ ਕਹਿੰਦੇ ਨੇ ਇਹਨਾਂ ਤੇ ਪਰਚੇ ਕਰਵਾਓ ਜੇ ਕੋਈ ਗੁਰੂ ਸਾਹਿਬ ਦੀ ਬੇਅਦਬੀ ਕਰੇ। ਇੱਕ ਸਿੱਖ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਹੈ, ਸਾਡਾ ਫਰਜ਼ ਹੈ। ਪਰ ਕੋਈ ਇਹਨਾਂ ਨੂੰ ਪੁੱਛੇ ਕਿ ਤੁਹਾਨੂੰ ਜਥੇਦਾਰ ਜਾਂ ਪ੍ਰਧਾਨ ਕਿਸ ਲਈ ਬਣਾਇਆ ਹੈ ਜੇ ਇਹ ਸਭ ਅਸੀਂ ਕਰਨਾ ਹੈ? ਮੇਰੀ ਤਾਂ ਉਸ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਹੇ ਸੱਚੇ ਪਾਤਸ਼ਾਹ ਇਹਨਾਂ ਲੀਡਰਾਂ ਨੂੰ ਸਮਤ ਬਖਸ਼। ਇਹ ਹੁਣ ਹੀ ਸੰਭਲ ਲੈਣ, ਅਜੇ ਵੀ ਕੁਝ ਨਹੀਂ ਵਿਗੜਿਆ। ਕਿਤੇ ਦੇਰ ਨਾ ਹੋ ਜਾਵੇ, ਕਿਤੇ ਹੋਰ ਦੇਰ ਨਾ ਹੋ ਜਾਵੇ। ਧੰਨਵਾਦ ਸਾਹਿਬ, ਤੁਹਾਡਾ ਛੋਟਾ ਵੀਰ। ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਕਰਨੀ। ਹਾਂਜੀ ਡਾਕਟਰ ਸਾਹਿਬ। ਵੀਰ ਗਗਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਜੀ। ਇਸ ਵਾਰ ਉਹਨਾਂ ਦੀ ਲਿਖਤ ਵਿੱਚ ਨਿਰਾਸ਼ਤਾ ਜ਼ਿਆਦਾ ਹੈ ਜੀ ਜੀ। ਜ਼ਾਹਰ ਹੈ ਜਿਹੜਾ ਵੀ ਸੰਵੇਦਨਸ਼ੀਲ ਸਿੱਖ ਵੀਰ ਭੈਣ ਹੈ ਉਹ ਜਦੋਂ ਦੇਖਦੇ ਨੇ ਹਾਲਾਤ ਕਿ ਭਾਈ ਕਿਵੇਂ ਇੱਕ ਵੱਡਾ ਹਿੱਸਾ ਸਾਡਾ ਕੋਈ ਸਾਧਾਂ ਦੇ ਮਗਰ ਹੈ, ਕੋਈ ਰਾਧਾ ਸਵਾਮੀਆਂ ਦੇ ਪਿੱਛੇ ਹੈ, ਕੋਈ
ਸੌਦਾ ਸਾਧ ਦੇ ਮਗਰ ਹੈ, ਕੁਝ ਵੈਸੇ ਹੀ ਨਾਸਤਕ ਹੋਏ ਨੇ ਜੀ ਜੀ ਜੀ, ਕੁਝ ਨੂੰ ਜਿਹੜਾ ਇਹ ਪੱਛਮ ਦਾ ਹਾਲੀਵੁੱਡ ਬਾਲੀਵੁੱਡ ਚੰਬੜਿਆ ਹੋਇਆ ਹੈ, ਇਸ ਚੋਂ ਨਹੀਂ ਨਿਕਲਦੇ ਹੈ, ਉਹਨਾਂ ਦੇ ਕੰਨਾਂ 'ਚ ਮੁੰਦਰਾਂ ਨੇ, ਡਰੱਗੀ ਨੇ, ਦੂਜੇ ਨੇ। ਇਹ ਪਿਕਚਰ ਤਾਂ ਕਾਫੀ ਨਿਰਾਸ਼ ਕਰਨ ਵਾਲੀ ਹੈ ਜੀ। ਪਰ ਦੇਖੋ ਮੈਂ ਸਮਝਦਾ ਵੀ ਜਿਹੜੇ ਐਕਟਿਵਿਸਟ ਹੁੰਦੇ ਨੇ ਜਾਂ ਜਿਨ੍ਹਾਂ ਨੇ, ਕਿਉਂਕਿ ਮੈਂ ਇਹਨਾਂ ਨੂੰ ਵੀਰ ਗਗਨਦੀਪ ਸਿੰਘ ਹੋਰਾਂ ਨੂੰ ਐਕਟਿਵਿਸਟ ਕੈਟਾਗਰੀ 'ਚ ਰੱਖਦਾ ਜੀ। ਸਧਾਰਨ ਬੰਦਾ ਤਾਂ ਦੁੱਖ ਜਾਂ ਸੁੱਖ ਜਾਂ ਜਦੋਂ ਕੋਈ ਬਹੁਤ ਚੜ੍ਹਾਈ ਹੋਏ ਜਾਂ ਉਤਰਾਈ ਹੋਏ ਉਹਦੇ ਪ੍ਰਭਾਵ ਨੂੰ ਕਬੂਲਦਾ ਜੀ ਜੀ। ਪਰ ਜਿਹਨੂੰ ਕਨਸੈਪਟ ਦੀ ਸਮਝ ਆ ਜਾਏ, ਸਿਧਾਂਤ ਦੀ ਸਮਝ ਆ ਜਾਏ, ਨਿਸ਼ਾਨੇ ਦੀ ਸਮਝ ਆ ਜਾਏ, ਆਪਣੀ ਜ਼ਿੰਮੇਵਾਰੀ ਨੂੰ ਉਹ ਮਹਿਸੂਸ ਕਰਨ ਲੱਗ ਜਾਏ ਜੀ, ਉਸ ਦੀ ਅੱਖ ਫਿਰ ਆਪਣੇ ਨਿਸ਼ਾਨੇ ਤੇ ਹੁੰਦੀ ਹੈ। ਉਹ ਇਹਨੂੰ ਐਜ਼ ਏ ਸਿੰਪਟਮ ਤਾਂ ਦੇਖਦਾ ਹੈ, ਇਹਨਾਂ ਚੀਜ਼ਾਂ ਤੇ ਅੱਖ ਵੀ ਰੱਖਦਾ ਹੈ। ਦੇਖੋ ਹੁਣ ਜੇ ਮੈਂ ਇਸ ਉਹਨਾਂ ਦੀ ਵਿਚਾਰ ਨੂੰ 2 ਮਿੰਟ ਲਈ ਪਾਸੇ ਰੱਖ ਕੇ ਥੋੜ੍ਹਾ ਜਿਹਾ ਪਿਛਲੇ ਆਪਣੇ ਇਤਿਹਾਸ 'ਚੋਂ ਹੀ ਦੇਖਾਂ ਕਿ 18ਵੀਂ ਸਦੀ ਦੇ ਵਿੱਚ ਜਦੋਂ ਕਿ ਗੁਰੂ ਸਾਹਿਬਾਨ ਸਰੀਰਕ ਤੌਰ ਤੇ ਜਦੋਂ ਅਸੀਂ 15ਵੀਂ ਸਦੀ ਤੋਂ 18ਵੀਂ ਸਦੀ ਤੱਕ ਦਾ ਪੀਰੀਅਡ ਦੇਖਦੇ ਹਾਂ ਜੀ, ਜੇ ਇਹਨੂੰ ਈਵਨ 18ਵੀਂ ਨੂੰ ਵੀ ਛੱਡ ਦਿਓ, ਉਸ ਤੋਂ ਵੀ ਪਿਛਲੀ 16ਵੀਂ 17ਵੀਂ ਸਦੀ 'ਚ ਚਲੇ ਜਾਓ ਜੀ। ਹੁਣ ਹਰ ਗੁਰੂ ਸਾਹਿਬਾਨ ਦੇ ਜੀਵਨ ਕਾਲ ਵੇਲੇ ਸਰਕਾਰ ਨੇ ਜੀ, ਉਸ ਵੇਲੇ ਦਾ ਵਰਨ ਆਸ਼ਰਮ ਕੰਟਰੋਲ ਕਰਨ ਵਾਲੀਆਂ ਹਿੰਦੂਤਵੀ ਸ਼ਕਤੀਆਂ ਜਿਨ੍ਹਾਂ ਨੂੰ ਸਾਡਾ ਸੰਗਤ ਪੰਗਤ ਦਾ ਕਨਸੈਪਟ ਪਸੰਦ ਨਹੀਂ ਸੀ ਕਿ ਜੀ ਇਹ ਤਾਂ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਜਾਤ ਪਾਤ ਟੁੱਟਦੀ ਹੈ ਜੀ, ਜਿਨ੍ਹਾਂ ਨੂੰ ਇਹ ਪਸੰਦ ਨਹੀਂ ਸੀ ਕਿ ਜੀ ਇਹ ਬੌਲੀ ਬਣਾਈ ਹੈ 84 ਪੌੜੀਆਂ ਵਾਲੀ, ਇਹਦੇ 'ਚ ਸਾਰੇ ਨਹਾਉਣਗੇ। ਉੱਥੇ ਤਾਂ ਜੇ ਕੋਈ ਪਿੱਟ ਜਾਂਦਾ ਸੀ ਸ਼ੂਦਰ ਦੇ ਪਰਛਾਵੇਂ ਨਾਲ ਤਾਂ ਉਹਦਾ ਇਲਾਜ ਨਹਾਉਣਾ ਸੀ ਜਾ ਕੇ ਕਿ ਵੀ ਇਹਦੇ 'ਚੋਂ ਪਿੱਟ ਕੱਢੀ ਹੈ। ਤੇ ਜਦੋਂ ਨਹਾਉਣ ਹੀ ਸਾਰੇ ਇਕੱਠੇ ਲੱਗ ਗਏ ਇੱਕ ਸਰੋਵਰ ਦੇ ਵਿੱਚ, ਇੱਕ ਬੌਲੀ ਦੇ ਵਿੱਚ, ਕਨਸੈਪਟ ਤਾਂ ਉਹਨਾਂ ਦਾ ਟੁੱਟ ਗਿਆ। ਜੀ ਜੀ। ਕਿੱਥੇ ਉਹ ਕਾਰ ਕੱਢ ਕੇ ਆਪਣਾ ਚੌਂਕਾ ਬਣਾ ਕੇ ਉਹਦੇ 'ਚ ਰੋਟੀ ਪਕਾਉਂਦੇ ਸੀ, ਕਿੱਥੇ ਸਾਰੀ ਸੰਗਤ ਰਲ ਕੇ ਲੰਗਰ 'ਚ ਸੇਵਾ ਕਰਦੀ ਹੈ, ਸਾਰੇ ਬੈਠ ਕੇ ਖਾਂਦੇ ਸੀ ਇਕੱਠੇ। ਸੋ ਜਾਤ ਪਾਤ ਕਿੱਥੇ ਹੋਈ? ਸੋ ਇਹ ਸਾਰੇ ਜਿਹੜੀਆਂ ਸ਼ਕਤੀਆਂ ਨੇ ਉਹ ਇਕੱਠੀਆਂ ਹੋਈਆਂ। ਕਦੇ ਉਹਨਾਂ ਨੇ ਉਦਾਸੀਆਂ ਦੀ ਸਪੋਰਟ ਕੀਤੀ, ਕਦੇ ਗੁਰੂ ਅਰਜਨ ਸਾਹਿਬ ਦੇ ਭਰਾ ਪ੍ਰਿਥੀ ਚੰਦ ਨੂੰ ਵੇਲੇ ਦੀ ਹਕੂਮਤ ਨੇ ਖੜਾ ਕਰ ਦਿੱਤਾ ਲਿਆ ਕੇ ਜੀ, ਰਾਮ ਰਾਏ ਨੂੰ ਖੜਾ ਕਰ ਦਿੱਤਾ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਭਰਾ ਨੂੰ ਬਰਾਬਰ ਉਹਨੂੰ ਜਗੀਰ ਵੀ ਦਿੱਤੀ ਦੇਹਰਾਦੂਨ ਦੇ ਵਿੱਚ ਜੀ। ਇਸੇ ਤਰ੍ਹਾਂ ਧੀਰਮਲ ਨੂੰ ਜਿਹੜੀ ਹੈ ਸਪੋਰਟ ਦਿੱਤੀ। ਪਰ ਮੈਂ ਬਹੁਤ ਵਾਰੀ ਇਹ ਸਵਾਲ ਪੁੱਛਦਾ ਹਾਂ ਕਿ ਜਦੋਂ ਤੱਕ ਖਾਲਸਾ ਸਿਰਜਣਾ, ਖਾਲਸਾ ਸਾਜਣਾ ਹੋਈ ਜੀ, ਅਸੀਂ ਇਹਨਾਂ ਦੇ ਮਗਰ ਤਾਂ ਨਹੀਂ ਗਏ ਕਿ ਵੀ ਅਸੀਂ ਪਹਿਲਾਂ ਇਹਨਾਂ ਨੂੰ ਢਾਹ ਲਈਏ। ਫੋਕਸ ਇਹ ਸੀ ਵੀ ਕਿਉਂਕਿ ਉਹ ਜੇ ਲੋਕਾਂ ਨੂੰ ਹਕੂਮਤ ਦੀ ਪੁਸ਼ਤਪਨਾ ਹੈ, ਹਕੂਮਤ ਨੇ ਖੜੇ ਕੀਤੇ ਨੇ, ਸੋ ਪਹਿਲਾ ਫੋਕਸ ਰੱਖੋ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਭਾਈ ਗੁਰਦਾਸ ਕਿ ਸ਼ਕਤੀ ਕਿਵੇਂ ਲੈਣੀ ਹੈ, ਰਾਜਸੀ ਸ਼ਕਤੀ ਕਿਵੇਂ ਲੈਣੀ ਜੀ। ਤੇ ਜਦੋਂ ਸਿੱਖਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਆਈ, ਸਿੱਖ ਮਿਸਲਾਂ ਦੇ ਰੂਪ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ 'ਚ ਫਿਰ ਆਈ ਚਲੇ ਗਈ, ਇੱਦਾਂ ਦੇ ਲੋਕ ਫਿਰ ਸਰਗਰਮ ਹੋ ਗਏ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ। ਸਗੋਂ ਜੰਡਿਆਲੀਏ ਨਿਰੰਜਣੀਏ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਤਾਂ ਇੰਨੇ ਕੁ ਚਾਂਬਲ ਗਏ, ਇੰਨੇ ਕੁ ਪਾਵਰਫੁਲ ਹੋ ਗਏ ਕਿ ਉਹ ਅਹਿਮਦ ਸ਼ਾਹ ਅਬਦਾਲੀ ਨੂੰ ਲਿਆਏ ਸੱਦ ਕੇ, ਵੱਡਾ ਘੱਲੂਘਾਰਾ ਉਹਨਾਂ ਨੇ ਕਰਵਾਇਆ। ਥਾਂ ਥਾਂ ਤੇ ਮੰਜੀਆਂ ਬਣੀਆਂ ਹੋਈਆਂ ਸੀ, ਬੇਦੀ ਸੋਢੀ ਆਪਣੀ ਥਾਂ ਦੇ ਉੱਤੇ ਬਣੇ ਹੋਏ ਸੀ, ਰੂਲਰ ਕਈ ਥਾਵਾਂ ਤੇ ਜਿਹੜੇ ਨੇ ਲੋਕਾਂ ਤੋਂ ਕਾਰਪੇਟ ਲੈਂਦੇ ਸੀ। ਸੋ ਲੇਕਿਨ ਉਸ ਹਾਲਾਤ ਦੇ ਵਿੱਚ ਸਿੱਖਾਂ ਨੇ ਫੋਕਸ ਪੋਲੀਟੀਕਲ ਪਾਵਰ ਰੱਖਿਆ। ਜਦੋਂ ਪੋਲੀਟੀਕਲ ਪਾਵਰ ਆਈ, ਮਿਸਲਾਂ ਦੇ ਰੂਪ 'ਚ ਆਈ, ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰੂਪ 'ਚ ਆਈ, ਫਿਰ ਇਹ ਲੱਭੇ ਹੀ ਨਹੀਂ ਹੈ ਵੀ ਕਿੱਥੇ ਗਏ। ਸੋ ਇਸੇ ਤਰ੍ਹਾਂ ਅੱਜ ਇਹ ਸੌਦਾ ਸਾਧ ਹੋਏ, ਰਾਧਾ ਸੁਆਮੀ ਹੋਣ, ਨਰਕਧਾਰੀ ਹੋਣ, ਆਸ਼ੂਤੋਸ਼ ਹੋਏ, ਭਨਿਆਰਾ ਹੋਏ, ਜਾਂ ਬਹੁਤ ਸਾਰੇ ਜਿਨ੍ਹਾਂ ਦੇ ਕੋਲ ਡਿਪਲੋਮੈਟਿਕ ਪਾਸਪੋਰਟ ਨੇ ਉਹਨਾਂ ਦੇ ਚੇਲੇ ਬਾਲ ਕੇ ਹੋਣ। ਜੇ ਮੈਂ ਉਹਨਾਂ ਦਾ ਵੀ, ਜਿਵੇਂ ਉਹਨਾਂ ਨੇ ਕਿਹਾ, ਜੇ ਮੈਂ ਨਾਂ ਲੈਣ ਲੱਗਾ ਵੀ ਕਿਹੜੇ ਸਰਕਾਰ ਦੇ ਖੜੇ ਕੀਤੇ ਨੇ ਤੇ ਇਹ ਪ੍ਰੋਗਰਾਮ ਦਾ ਪੂਰਾ ਵਕਤ ਹੋ ਜਾਏ ਉਹਦੇ 'ਚ, ਪਰ ਇਹ ਸਾਰੇ ਸਰਕਾਰੀ ਪਿੱਠੋਂ ਨੇ, ਸਰਕਾਰ ਨੇ ਖੜੇ ਕੀਤੇ ਨੇ। ਹੁਣ ਇੱਕ ਤਾਂ ਇਹ ਹੈ ਵੀ ਅਸੀਂ ਇਹਦੇ ਤੋਂ ਨਿਰਾਸ਼ ਹੋ ਜਾਈਏ ਜੀ ਕਿ ਸਿੱਖ ਗੁੰਮਰਾਹ ਹੋ ਗਏ, ਸਿੱਖ ਇਹ ਕਰ ਰਹੇ ਨੇ। ਦੂਸਰਾ ਇਹ ਹੈ ਵੀ ਅਸੀਂ ਐਜੂਕੇਟ ਵੀ ਕਰੀਏ ਆਪਣੇ ਭਰਾਵਾਂ ਭੈਣਾਂ ਨੂੰ, ਦੱਸੀਏ ਕਿ ਭਾਈ ਗੁਰਮਤ ਦਾ ਰਸਤਾ ਕੀ ਹੈ, ਪਰ ਫੋਕਸ ਕਰੀਏ ਕਿ ਸਾਡੇ ਕੋਲ ਆਪਣੀ ਪੋਲੀਟੀਕਲ ਪਾਵਰ ਹੋਵੇ। ਜਦੋਂ ਆਪਣੀ ਸਾਡੇ ਕੋਲ ਕਿਸਮਤ ਘੜਨ ਦਾ ਹੱਕ ਆਪ ਹੋਏਗਾ, ਇਹ ਲੱਭਣੇ ਨਹੀਂ ਹੈ ਕਿਉਂਕਿ ਖੜੇ ਹੀ ਇਹਨਾਂ ਦੇ ਕੀਤੇ ਹੋਏ ਨੇ। ਸੋ ਜਿਹੜੀ ਬਾਕੀ ਗੱਲ ਉਹਨਾਂ ਨੇ ਗਾਇਕਾਂ ਦੇ ਹਵਾਲੇ ਨਾਲ ਕਹੀ ਸੀ, ਉਹਨਾਂ ਨੇ ਕੋਟ ਕੀਤਾ ਸੀ ਕਿ ਫਲਾਂ ਮਜ਼ਾਰ ਦੇ ਉੱਤੇ ਫਲਾਣਾ ਜਾਂਦਾ ਹੈ। ਦੇਖੋ ਇਹ ਆਲਰੇਡੀ ਇਸ਼ੂ ਜਿਹੜਾ 5 ਜਥੇਦਾਰਾਂ ਦੇ ਸਾਹਮਣੇ ਵੀ ਲਿਆਂਦਾ ਹੈ। ਸਰ ਕਰਨੈਲ ਸਿੰਘ ਪੀਰ ਮੁਹੰਮਦ ਹੋਰੀ ਡੈਲੀਗੇਸ਼ਨ ਲੈ ਕੇ ਮਿਲੇ ਨੇ। ਮੈਂ ਇਸ ਮੁੱਦੇ ਦੇ ਉੱਤੇ, ਇਹ ਹੁਣ ਨਵਾਂ ਮੁੱਦਾ ਨਹੀਂ ਹੈ, ਮੈਂ ਲਗਭਗ 1 ਸਾਲ ਪਹਿਲਾਂ ਐਡੀਟੋਰੀਅਲ ਵੀ ਇਹਦੇ 'ਤੇ ਲਿਖਿਆ ਸੀ ਕਿਉਂਕਿ
ਫਰੀਮੌਂਟ ਬੇਸਡ ਇੱਕ ਸੱਜਣ ਨੇ ਜਿਨ੍ਹਾਂ ਨੇ ਮੇਰੇ ਨੋਟਿਸ ਲਿਆਂਦਾ ਸੀ, ਉਹਨਾਂ ਨੇ ਮੈਨੂੰ ਬਹੁਤ ਸਾਰੇ ਵੇਰਵੇ ਵੀ ਦਿੱਤੇ ਸੀ ਜੀ। ਤੇ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਜੀ ਇਹ ਜਿਹੜੀ ਇਸਲਾਮ ਦੇ ਵਿੱਚ ਕਨਵਰਸ਼ਨ ਦੀ ਗੱਲ ਚੱਲ ਰਹੀ ਹੈ, ਇਹ ਇਜ਼ਹਾਰ ਆਲਮ ਹੈ ਜੀ, ਇਹ ਏਜੰਸੀਆਂ ਦਾ ਬੰਦਾ ਹੈ। ਇਸ ਬੰਦੇ ਨੇ ਪਹਿਲਾਂ ਆਲਮ ਸੈਨਾ ਬਣਾ ਕੇ ਜਾਂ ਪੁਲਿਸ ਦਾ ਆਫੀਸਰ ਹੁੰਦਿਆਂ DIG ਲੈਵਲ ਤੱਕ ਜਾ ਕੇ ਇਸ ਨੇ ਝੂਠੇ ਪੁਲਿਸ ਮੁਕਾਬਲਿਆਂ 'ਚ ਹਜ਼ਾਰਾਂ ਸਿੱਖ ਨੌਜਵਾਨ ਮਾਰੇ ਨੇ ਜੀ। ਔਰ ਜਿਹੜੀ ਸਿੱਖਾਂ ਔਰ ਮੁਸਲਮਾਨਾਂ ਦੇ ਵਿੱਚ ਇੱਕ ਸਾਂਝ ਦੀ ਗੱਲ ਤੁਰੀ ਹੈ 84 ਤੋਂ ਬਾਅਦ, ਜਿਹੜੀ ਸਾਡੀ ਇੱਕ ਆਪਸੀ ਸਾਂਝ ਪੁਖਤਾ ਹੋ ਰਹੀ ਹੈ, ਉਹਨੂੰ ਡਿਸਟਰੋਏ ਕਰਨ ਦੇ ਲਈ, ਉਹਨੂੰ ਖਤਮ ਕਰਨ ਦੇ ਲਈ ਇਜ਼ਹਾਰ ਆਲਮ ਜਿਹੜਾ ਕਿ ਔਕਾਫ ਬੋਰਡ ਦਾ ਚੇਅਰਮੈਨ ਬਣਾਇਆ ਪੰਜਾਬ ਦੇ ਵਿੱਚ, ਇਸ ਸ਼ਰਾਰਤ ਨੂੰ ਕਰ ਰਿਹਾ ਜੀ। ਔਰ ਅਸੀਂ ਸਮਝਦੇ ਹਾਂ ਵੀ ਚੰਗੀ ਗੱਲ ਹੈ ਵੀ ਮਲੇਰਕੋਟਲੇ ਦੇ ਮੁਸਲਮਾਨਾਂ ਦਾ ਇੱਕ ਡੈਲੀਗੇਸ਼ਨ ਵੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮਿਲਿਆ ਔਰ ਉਹਨਾਂ ਨੇ ਆਪਣਾ ਪੱਖ ਜਿਹੜਾ ਉਹ ਪੇਸ਼ ਕੀਤਾ। ਅਸੀਂ ਸਮਝਦੇ ਹਾਂ ਵੀ ਇਸ ਗੱਲ ਨੂੰ ਬੜੀ ਸਮਝਦਾਰੀ ਦੇ ਨਾਲ ਨਜਿੱਠਣ ਦੀ ਲੋੜ ਹੈ, ਕਿਉਂਕਿ ਇਹ ਨਾ ਹੋਏ ਵੀ ਜਿਹੜੀ ਸਾਡੀ ਪ੍ਰਾਪਤੀ ਹੈ 84 ਤੋਂ ਲੈ ਕੇ ਹੁਣ ਤੱਕ, ਜੋ ਅਸੀਂ ਸਮਝਦੇ ਹਾਂ ਕਿ ਵੀ ਕਿਸ ਤਰੀਕੇ ਨਾਲ ਇਹ ਦੋ ਕੌਮਾਂ ਆਪਸ ਨੇੜੇ ਆ ਰਹੀਆਂ ਨੇ, ਇਜ਼ਹਾਰ ਆਲਮ ਭਾਵੇਂ ਉਹ ਔਕਾਫ ਬੋਰਡ ਦਾ ਚੇਅਰਮੈਨ ਹੀ ਹੋਏਗਾ ਪਰ ਗੇਮ ਉਹ ਹਿੰਦੁਸਤਾਨੀ ਏਜੰਸੀਆਂ ਦੀ ਪਲੇ ਕਰ ਰਿਹਾ। ਸੋ ਇਸ ਗੱਲ ਤੋਂ ਖਬਰਦਾਰ ਹੋਣ ਦੀ ਲੋੜ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖੀ ਪ੍ਰਚਾਰ ਦੀ ਘਾਟ ਹੋਣ ਕਰਕੇ ਜਿਹੜਾ ਇਸ ਪਾਸੇ ਵੱਲ ਝੁਕਾਅ ਜਿਹੜਾ ਉਹ ਸਮਾਧਾਂ ਦੀ ਪੂਜਾ ਹੋਏ, ਮੜੀਆਂ ਦੀ ਹੋਏ, ਜਠੇਰਿਆਂ ਦੀ ਹੋਏ, ਕਬਰਾਂ ਦੀ ਹੋਏ, ਇਹ ਸਾਰੇ ਪਾਸੇ ਟਰੂ ਇਸਲਾਮ ਦੇ ਵਿੱਚ ਤਾਂ ਈਵਨ ਕੋਈ ਕਬਰਾਂ ਦੀ ਪੂਜਾ ਦਾ ਵੀ ਕੋਈ ਥਾਂ ਨਹੀਂ ਹੈ ਜਾਂ ਇਹਨਾਂ ਨੂੰ ਵੀ ਕੋਈ ਮਨੌਤ ਨਹੀਂ ਹੈ। ਇਹ ਵੀ ਸਾਰਾ ਉਹਨਾਂ ਦੇ ਹਵਾਲੇ ਨਾਲ ਵੀ ਕਾਫੀ ਕੁਛ ਇਸ ਕਿਸਮ ਦਾ ਵਹਿਮਾਂ ਦਾ ਹੀ ਜਿਹੜਾ ਹਿੱਸਾ ਬਣਦਾ। ਤੇ ਬਾਕੀ ਜਿਹੜੀ ਉਹਨਾਂ ਨੇ ਅਖੀਰ ਦੇ ਵਿੱਚ ਕਹੀ ਹੈ ਕਿ ਵੀ ਸਾਡੇ ਜਥੇਦਾਰ ਔਰ ਸ਼੍ਰੋਮਣੀ ਕਮੇਟੀ ਪ੍ਰਧਾਨ ਬੇਬਸ ਨਜ਼ਰ ਆਉਂਦੇ ਨੇ, ਹਾਂਜੀ ਉਹ ਬੇਬਸ ਨੇ ਜੀ, ਕਿਉਂਕਿ ਪਾਵਰ ਤਾਂ ਵੱਡੇ ਮਦਾਰੀ ਕੋਲ ਹੈ ਨਾ, ਪ੍ਰਕਾਸ਼ ਸਿੰਘ ਬਾਦਲ ਕੋਲ ਜੀ। ਸੋ ਜਦੋਂ ਹੁਣ ਮਦਾਰੀ ਜਿਹੜਾ ਇਹ ਸਾਰੇ ਵਿਚਾਰੇ ਜਮੂਰੇ ਬਣ ਕੇ ਚਾਦਰ ਲੈ ਕੇ ਪਏ ਨੇ, ਉਹਨੂੰ ਮਦਾਰੀ ਉਹ ਪੁੱਛੇਗਾ ਜਮੂਰੇ ਨੂੰ, ਉਹ ਪੁੱਛਦਾ ਜੋ ਪੁੱਛੇਗਾ ਬਤਲਾਏਗਾ ਜੀ ਜੀ, ਉਹ ਉਹਨਾਂ ਦਾ ਬੋਲਣਾ। ਸੋ ਜਦੋਂ ਹੁਣ ਮਦਾਰੀ ਜਿਹੜਾ ਜੇ ਉਹ ਚੁੱਪ ਕਰ ਜਾਏ, ਬੋਲੇ ਹੀ ਨਾ, ਜੀ, ਤੇ ਉਹਨਾਂ ਨੂੰ ਨਜ਼ਰ ਤਾਂ ਆਉਂਦਾ, ਉਹਨਾਂ ਨੂੰ ਕਿਹੜਾ ਨਜ਼ਰ ਨਹੀਂ ਆਉਂਦਾ ਵੀ ਸਿੱਖੀ ਦਾ ਘਾਣ ਹੋ ਰਿਹਾ ਹੈ, ਕਿਵੇਂ ਅਨਸਿੱਖ ਪ੍ਰੈਕਟਿਸਿਸ ਚੱਲ ਰਹੀਆਂ, ਕੌਣ ਇਹਨਾਂ ਦੀ ਪੁਸ਼ਤਪਨਾਹੀ ਕਰਦਾ ਜੀ। ਪਰ ਜਦੋਂ ਤੱਕ ਜਮੂਰੇ ਰਹਿਣਗੇ ਉਦੋਂ ਤੱਕ ਇਵੇਂ ਹੀ ਰਹੇਗਾ। ਜਦੋਂ ਤੱਕ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਸਿੱਖੀ ਵੈਲਿਊਜ਼ ਮੁਤਾਬਕ ਸਟੈਂਡ ਲੈ ਕੇ ਗੱਲ ਨਹੀਂ ਕਰਨਗੇ ਜੀ, ਤੇ ਗੱਲ ਫਿਰ ਇਵੇਂ ਹੀ ਰਹੇਗੀ। ਜਿੰਨੇ ਕਾਏ ਉਹਨੇ ਹੋਰ ਆ ਜਾਣਗੇ, ਉਹਨਾਂ ਦੀ ਕੋਈ ਥਾਂ ਨਹੀਂ ਹੋਏਗੀ। ਜਿਵੇਂ ਅਸੀਂ ਪਹਿਲਾਂ ਵੀ ਕਹਿ ਕੇ ਹਟੇ ਹਾਂ ਕਿ ਇਹ ਜੇ ਜਥੇਦਾਰ ਸੱਚਮੁੱਚ ਜੀ ਅਕਾਲੀ ਫੂਲਾ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲਦੇ ਆ, ਦਲੇਰੀ ਦੇ ਨਾਲ ਸਟੈਂਡ ਲੈਣ, ਗੱਲ ਕਰਨ, ਤੇ ਪੰਥ ਉਹਨਾਂ ਦੇ ਪਿੱਛੇ ਆ ਕੇ ਖਲੋਏਗਾ। ਇਹ ਨਹੀਂ ਗੱਲ ਹੈ। ਪਰ ਜੇ ਉਹਨਾਂ ਨੇ ਆਪਣੇ ਸਰਕਸ ਮਾਸਟਰ ਦੀ ਗੱਲ ਸੁਣਨੀ ਹੈ ਜੀ, ਫਿਰ ਤਾਂ ਇਵੇਂ ਹੀ ਹੋਏਗਾ ਜੀ, ਫਿਰ ਉਹ ਬੇਬਸ ਹੀ ਨਜ਼ਰ ਆਉਣਗੇ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਕੈਲਗਰੀ ਕੈਨੇਡਾ ਤੋਂ ਵੀਰ ਗੁਰਪਿਆਰ ਸਿੰਘ ਸਰਾਂਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਮੈਂ ਕੈਲਗਰੀ ਵਿੱਚ ਪਿਛਲੇ 18 ਸਾਲ ਤੋਂ ਰਹਿ ਰਿਹਾ ਹਾਂ। ਮੈਂ ਤੁਹਾਨੂੰ ਇੱਕ ਵਾਰ ਆਪਣੇ ਇੱਥੋਂ ਦੇ ਗੁਰਦੁਆਰਾ ਸਾਹਿਬ ਵਿੱਚ ਸੁਣਿਆ ਸੀ। ਆਪਣੀ ਲਿਖਤ ਵਿੱਚ ਇਹਨਾਂ ਨੇ ਐਡਮਿੰਟਨ ਸਥਿਤ ਇੱਕ ਵਿਅਕਤੀ ਦਾ ਨਾਂ ਲਿਖ ਕੇ ਕਿਹਾ ਹੈ ਕਿ ਉਹ ਤੁਹਾਡੇ ਬਾਰੇ ਬੜਾ ਊਲ-ਜਲੂਲ ਲਿਖ ਕੇ ਭੰਬਲ-ਭੂਸਾ ਪੈਦਾ ਕਰ ਰਿਹਾ ਹੈ। ਇਹ ਕਹਿੰਦੇ ਹਨ ਕਿ ਇਹਨਾਂ ਨੂੰ ਸਮਝ ਨਹੀਂ ਪੈਂਦੀ ਕਿ ਸਿੱਖਾਂ ਨੂੰ ਕੀ ਹੋਇਆ ਹੈ। ਇਹਨਾਂ ਨੇ ਬੜੀ ਹਲੀਮੀ ਨਾਲ ਬੇਨਤੀ ਕੀਤੀ ਹੈ ਕਿ ਅਸੀਂ ਆਪਣੇ ਬਾਰੇ ਪੁੱਛੀ ਜਾਣਕਾਰੀ ਸਾਂਝੀ ਕਰੀਏ। ਡਾਕਟਰ ਸਾਹਿਬ ਇਸ ਈਮੇਲ ਨੂੰ ਡਿਸਕਸ਼ਨ ਕਰਨ ਨਹੀਂ, ਮੈਂ ਬਰੀਫ ਹੀ ਹੈ ਇਸ ਦਾ ਕਰਾਂਗਾ ਜੀ। ਦੇਖੋ, ਵੀਰ ਗੁਰਪਿਆਰ ਸਿੰਘ ਸਰਾਂ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਹੈ, ਉਹਨਾਂ ਨੇ ਪਿਆਰ ਦਾ ਇਜ਼ਹਾਰ ਵੀ ਕੀਤਾ ਹੈ, ਕਿਉਂਕਿ ਜਦੋਂ ਜਿਹੜਾ ਤੁਹਾਡੇ ਨਾਲ ਲਗਾਵ ਰੱਖਦਾ ਹੋਏ ਜਾਂ ਤੁਹਾਡੇ ਪ੍ਰਤੀ ਪਿਆਰ ਭਾਵਨਾ ਰੱਖਦਾ ਹੋਏ ਜੀ ਜੀ ਕਿਸੇ ਹੋਰ ਤੋਂ ਨਾ ਪੱਖੀ ਗੱਲ ਕੋਈ ਸੁਣਨ ਚਾਹੇ ਜਾਂ ਖਾਮਖਾ ਕੋਈ ਇਲਜ਼ਾਮ ਤਰਾਸ਼ੀ ਕਰੇ ਤਾਂ ਦੁੱਖ ਤਾਂ ਹੁੰਦਾ ਹੈ ਜੀ। ਪਰ ਮੈਂ ਇਹੀ ਕਹਿਣਾ ਚਾਹੁੰਦਾ, ਦੇਖੋ ਜਦੋਂ ਅਸੀਂ ਪਬਲਿਕ ਲਾਈਫ ਦੇ ਵਿੱਚ ਹੁੰਦੇ ਹਾਂ, ਜਿਵੇਂ ਮੈਂ ਪਿਛਲੇ ਲਗਭਗ 25 ਸਾਲ ਤੋਂ ਇਸ ਪੰਥਕ ਜੀਵਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਆਪਾ ਸਮਰਪਣ ਕੀਤਾ ਹੈ, ਤੇ ਫਿਰ ਜੇ ਹਜ਼ਾਰਾਂ ਜਾਂ ਲੱਖਾਂ ਦੀ ਗਿਣਤੀ 'ਚ ਤੁਹਾਨੂੰ ਐਡਮਾਇਰ ਕਰਨ ਵਾਲੇ ਹੁੰਦੇ ਨੇ, ਤੁਹਾਡੇ ਪ੍ਰਸ਼ੰਸਕ ਹੁੰਦੇ ਨੇ, ਤੇ ਜਿਨ੍ਹਾਂ ਦੇ ਨਾਲ ਸਾਡੀ ਲੜਾਈ ਹੈ ਜਿਸ ਹਕੂਮਤ ਦੇ ਜ਼ੁਲਮਾਂ ਦੇ ਖਿਲਾਫ, ਜੀ, ਉਹਨਾਂ ਦੇ ਏਜੰਟ ਵੀ ਹੁੰਦੇ ਨੇ।
ਜੀ ਉਹਨਾਂ ਦੇ ਤਨਖਾਹੀਏ ਵੀ ਹੁੰਦੇ ਨੇ। ਬਿਲਕੁਲ। ਤੇ ਫਿਰ ਕੁਝ ਲੋਕ ਜਿਹੜੇ ਤਨਖਾਹੀਏ ਨਾ ਵੀ ਹੋਣ, ਉਹ ਆਪਣੀ ਹਉਮੈ ਦੇ ਮਾਰੇ ਹੁੰਦੇ ਨੇ, ਉਹਨਾਂ ਨੂੰ ਹੋਰ ਕੁਝ ਨਹੀਂ ਹੁੰਦਾ, ਉਹਨਾਂ ਨੂੰ ਈਰਖਾ ਹੀ ਵੜ ਕੇ ਖਾ ਰਹੀ ਹੁੰਦੀ ਹੈ। ਜੀ ਜੀ ਬਿਲਕੁਲ। ਕਿ ਜੀ ਇਹ ਕੱਲ ਦੇ ਛੋਕਰੇ ਜਿਹੜੇ ਨੇ ਆ ਕੇ ਅੱਜ ਅੱਗੇ ਸਾਡੇ ਤੋਂ ਕਿਵੇਂ ਨਿਕਲ ਗਏ। ਜੀ ਸੋ ਜਿਨ੍ਹਾਂ ਦਾ ਉਹਨਾਂ ਨੇ ਨਾਂ ਲਿਖਿਆ, ਮੈਂ ਪਰਪਸਲੀ ਨਾਂ ਨਹੀਂ ਲਿਆ ਕਿ ਜੀ ਐਲਬਰਟਸ ਉੱਥੇ ਕੌਣ ਹੈ ਐਡਮਿੰਟਨ ਸਥਿਤ, ਕਿਉਂਕਿ ਅਸੀਂ ਪਹਿਲਾਂ ਵੀ ਕਿਹਾ ਜੀ ਕਿ ਜਿਹੜੇ ਵੀ ਇਸ ਕਿਸਮ ਦੇ ਨੇ ਇਹਨਾਂ ਨੂੰ ਇਗਨੋਰ ਕੀਤਾ ਜਾਏ। ਭਾਵੇਂ ਉਹਨਾਂ ਨੇ ਮੈਨੂੰ ਚਾਹਿਆ ਕਿ ਵੀ ਮੈਂ ਜਿਹੜਾ ਆਪਣੇ ਬਾਰੇ ਕੋਈ ਇਸ ਬਾਰੇ ਡਿਫੈਂਸ ਦਿਆਂ, ਪਰ ਮੈਂ ਸਮਝਦਾ ਵੀ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ ਹੀ ਇਜ਼ ਨੀਦਰ ਦਾ ਫਸਟ ਵਨ ਨੋਰ ਹੀ ਵਿਲ ਬੀ ਦਾ ਲਾਸਟ ਵਨ। ਨਾ ਉਹ ਪਹਿਲੇ ਤੇ ਨਾ ਉਹ ਅਖੀਰਲਾ ਹੋਣਾ। ਜੀ ਸੋ ਅਸੀਂ ਜਿਵੇਂ ਪੰਜਾਬੀ ਦੇ ਵਿੱਚ ਵੀ ਇਹ ਇੱਕ ਬੜੀ, ਹਾਲਾਂਕਿ ਮੈਂ ਇਸ ਕਿਸਮ ਦੀ ਕਹਾਵਤ ਬਹੁਤੀ ਨਹੀਂ ਇਸਤੇਮਾਲ ਕਰਦਾ, ਜੀ ਪਰ ਕਿਉਂਕਿ ਇਹ ਬੜੀ ਪਪੂਲਰ ਹੈ ਕਿ ਵੀ ਜਦੋਂ ਕਾਫਲਾ ਲੰਘਦਾ ਹੈ ਕਿਸੇ ਪਾਸਿਓਂ ਤੇ ਸਭ ਤੋਂ ਪਹਿਲਾਂ ਉਸ ਕਾਫਲਾ ਤਾਂ ਆਪਣੀ ਫਾਰਮੇਸ਼ਨ 'ਚ ਹੁੰਦਾ ਹੈ, ਜੀ ਪਰ ਤੁਸੀਂ ਜਦੋਂ ਇੱਕ ਪਿੰਡ ਦੇ ਜੂਹ ਦੇ ਲਾਗਿਓਂ ਲੰਘ ਕੇ ਦੂਜੇ ਵੱਲ ਜਾਂਦੇ ਹੋ, ਭਾਵੇਂ ਸੜਕ ਤੇ ਹੀ ਜਾ ਰਹੇ ਹੋ, ਕੁੱਤੇ ਮਗਰ ਲੱਗ ਜਾਂਦੇ ਨੇ, ਭੌਂਕਦੇ ਰਹਿੰਦੇ ਨੇ। ਜੀ ਜੀ ਉਹ ਫਿਰ ਜਦੋਂ ਤੱਕ ਉਹਨਾਂ ਦੀ ਜੂਹ ਮੁੱਕਦੀ ਆ ਕੁੱਤਿਆਂ ਦੀ, ਉਹ ਅੱਗੇ ਕਾਫਲਾ ਤਾਂ ਤੁਰਿਆ ਜਾਂਦਾ ਤੇ ਉਹ ਕੁੱਤੇ ਮੁੜ ਆਉਂਦੇ ਨੇ ਵਾਪਸ। ਉਹ ਸਮਝਦੇ ਨੇ ਦੇਖੋ ਜੀ ਅਸੀਂ ਭਜਾ ਆਏ। ਜੀ ਸੋ ਅਸੀਂ ਸਮਝਦੇ ਹਾਂ ਵੀ ਜਿਹੜੇ ਇਸ ਕਿਸਮ ਦੇ ਬੇਮਤਲਬ, ਜਿਨ੍ਹਾਂ ਨੂੰ ਹੋਰ ਕੋਈ ਕੰਮ ਨਹੀਂ ਹੈ, ਈਮੇਲਾਂ ਲਿਖ ਰਹੇ ਨੇ, ਫੇਸਬੁੱਕ ਤੇ ਬੈਠੇ ਨੇ, ਇਹਨਾਂ ਨੂੰ ਸਤਿਗੁਰੂ ਸਮਤ ਦੇਣ। ਇਸ ਤੋਂ ਵੱਧ ਕੇ ਅਸੀਂ ਕੀ ਕਹਿ ਸਕਦੇ ਹਾਂ। ਪਰ ਜਦੋਂ ਤੱਕ ਗੁਰੂ ਦੀ ਬਖਸ਼ਿਸ਼ ਨਾਲ ਸਾਡੇ ਕਦਮ ਸਾਬਤ ਨੇ, ਜੀ ਸਾਨੂੰ ਸਿੱਖ ਸੰਗਤਾਂ ਦਾ ਪਿਆਰ ਹਾਸਲ ਹੈ, ਅਸੀਂ ਇਸ ਕਿਸਮ ਦੇ ਜਿਹੜੇ ਕਰੈਕਟਰ ਨੇ ਜੀ ਉਹਨਾਂ ਦੇ ਉੱਤੇ ਅਸੀਂ ਵਕਤ ਜ਼ਾਇਆ ਨਹੀਂ ਕਰਦੇ। ਜੀ ਬਿਲਕੁਲ ਡਾਕਟਰ ਸਾਹਿਬ ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।